ਪੰਜਾਬ ਦੀ ਇਸ ਧਰਤੀ ਨੇ ਬੜੇ ਬੜੇ ਸੂਰਮੇ ਜੰਮੇ ਨੇ। ਉਹਨਾਂ ਸੂਰਮਿਆਂ ਵਿੱਚੋਂ ਇੱਕ ਦੀ ਗੱਲ ਕਰਨ ਅੱਜ ਅਸੀਂ ਜਾ ਰਹੇ ਹਾਂ। ਪਿੰਡੀ ਭੱਟੀਆਂ ਤੋਂ ਤਲਕ ਰੱਖਣ ਵਾਲਾ ਪੰਜਾਬ ਦਾ ਇਹ ਪੁੱਤਰ ਰੋਬਿਨ ਹੁੱਡ ਦੁੱਲਾ ਭੱਟੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਦੁੱਲੇ ਭੱਟੀ ਦਾ ਅਸਲ ਨਾਮ ਮੀਆਂ ਅਬਦੁੱਲਾ ਭੱਟੀ ਹੈ, ਜੋ ਕਿ ਪਿੰਡੀ ਭੱਟੀਆਂ ਦੇ ਰਹਿਣ ਵਾਲੇ ਇੱਕ ਕਬੀਲੇ ਭੱਟੀਆਂ ਤੋਂ ਤਲਕ ਰੱਖਦਾ ਹੈ। ਜ਼ਿੰਦਾ ਕੌਮਾਂ ਹਮੇਸ਼ਾ ਆਪਣੇ ਬਹਾਦਰਾਂ ਨੂੰ ਯਾਦ ਰੱਖਦੀਆਂ ਨੇ ਤੇ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੀਆਂ ਰਹਿੰਦੀਆਂ ਨੇ। ਦੁੱਲੇ ਭੱਟੀ ਨੇ ਬਾਦਸ਼ਾਹ ਅਕਬਰ ਦੇ ਜਬਰ ਦੇ ਖਿਲਾਫ ਅਲਮੇ ਬਗਾਵਤ ਬੁਲੰਦ ਕੀਤਾ ਤੇ ਇਸ ਦੁਨੀਆ ਨੂੰ ਦੱਸ ਦਿੱਤਾ ਕਿ ਜ਼ਾਲਮ ਜਿੰਨਾ ਮਰਜ਼ੀ ਵੱਡਾ ਹੋਵੇ, ਹੱਕ ਹਮੇਸ਼ਾ ਹੱਕ ਹੀ ਰਹਿੰਦਾ ਹੈ। ਜਦੋਂ ਦੀ ਇਹ ਦੁਨੀਆ ਬਣੀ ਹੈ, ਇਸ ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਮੌਜੂਦ ਨੇ, ਇੱਕ ਹੱਕ ਦਾ ਸਾਥ ਦੇਣ ਵਾਲੇ, ਇੱਕ ਬਾਤਲ ਦਾ ਸਾਥ ਦੇਣ ਵਾਲੇ। ਬਾਤਲ ਮਿਟ ਜਾਂਦਾ ਹੈ, ਹੱਕ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਉਹਦੀ ਇੱਕ ਮਿਸਾਲ ਦੁੱਲਾ ਭੱਟੀ ਹੈ। अस्सलाम वालेकुम नाज़रीन, मैं हाँ तुहाडा दोस्त ते भरा नसर नवाज चद्दड़ ते तुसी देख रहे हो साडा ऑफिशियल YouTube चैनल सफरनोश। सफरनोश दे वेखण वालिਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰ ਆਫੀਅਤ ਨਾਲ ਹੋਵੋਗੇ। ਲਓ ਅਸੀਂ ਅੱਜ ਦਾ ਸਫ਼ਰ ਸ਼ੁਰੂ ਕਰ ਰਹੇ ਹਾਂ। ਸਾਡੀ ਇਸ ਵੀਡੀਓ ਤੋਂ ਤੁਹਾਨੂੰ ਪਤਾ ਤੇ ਲੱਗ ਗਿਆ ਹੋਣਾ ਕਿ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਸ਼ੇਰੇ ਪੰਜਾਬ ਦੇ ਰੀਅਲ ਹੀਰੋ ਦੁੱਲੇ ਭੱਟੀ ਦੇ ਬਾਰੇ। अस्सलाम वालेकुम नाज़रीन, मैं हाँ तुहाडा अपना वीर ते भरा ज़ुहैब ज़फर कंबो ते तुसी देख रहे हो साडा ऑफिशियल YouTube चैनल सफरनोश। दुल्ले भट्टी दी दास्तान नू पूरा जानन वास्ते ये वीडियो एंड तक लाजमी देखो और इनू स्किप बिल्कुल ना करना। ਦੁੱਲਾ ਭੱਟੀ 1547 ਦੇ ਵਿੱਚ ਪਿੰਡੀ ਭੱਟੀਆਂ ਦੇ ਨਜ਼ਦੀਕ ਚਨਾਬ ਦੇ ਕਿਨਾਰੇ ਚੀਚਕ ਦੇ ਮਕਾਮ ਤੇ ਪੈਦਾ ਹੋਇਆ। ਚੀਚਕ ਤੋਂ ਕੁਝ ਫਾਸਲੇ ਦੂਰ ਇੱਕ ਪਿੰਡ ਬਦਰ, ਉੱਥੇ ਪੈਦਾ ਹੋਇਆ। ਦੁੱਲਾ ਭੱਟੀ ਜਦੋਂ ਪੈਦਾ ਹੋਇਆ ਉਦੋਂ ਹੀ ਉਹਦੀ ਮਾਂ ਨੇ ਉਹਨੂੰ ਸਾਣ ਚੜੀ ਤਲਵਾਰ ਦੇ ਉੱਤੇ ਪਾਣੀ ਲਾ ਕੇ ਤੇ ਗੁੱਟੀ ਦਿੱਤੀ। ਦੁੱਲੇ ਭੱਟੀ ਨੂੰ ਮੁਗਲਾਂ ਦੇ ਨਾਲ ਦੁਸ਼ਮਣੀ ਗੁੜਤੀ ਦੇ ਵਿੱਚ ਹੀ ਮਿਲੀ ਸੀ। ਦੁੱਲੇ ਦੇ ਬਾਪ ਤੇ ਦੁੱਲੇ ਦੇ ਦਾਦੇ ਨੂੰ ਮੁਗਲ ਬਾਦਸ਼ਾਹ ਅਕਬਰ ਉਹਨੇ ਸਾਜ਼ਿਸ਼ ਕਰਕੇ ਮਰਵਾਇਆ ਸੀ। ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਬੂਸਾ ਭਰਵਾ ਕੇ ਤੇ ਉਹਨਾਂ ਦੇ ਪਿੰਡ ਭੇਜਿਆ ਸੀ। ਲੇਕਿਨ ਦੁੱਲੇ ਦੀ ਮਾਂ ਚਾਹੁੰਦੀ ਸੀ ਕਿ ਜਿੱਥੇ ਤੱਕ ਹੋ ਸਕੇ ਇਸ ਗੱਲ ਨੂੰ ਦੁੱਲੇ ਕੋਲ ਲੁਕਾ ਕੇ ਰੱਖੇ। ਸੋ ਜਵਾਨੀ ਤੱਕ ਜਾਂਦੇ ਤੱਕ ਦੁੱਲੇ ਕੋਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਗਈ ਕਿ ਇਸ ਗੱਲ ਦਾ ਜ਼ਿਕਰ ਦੁੱਲੇ ਨਾਲ ਨਾ ਕੀਤਾ ਜਾਵੇ। ਲੇਕਿਨ ਤੁਸੀਂ ਜਾਣਦੇ ਹੋ ਸਾਡੇ ਮੁਆਸ਼ਰੇ ਦੇ ਵਿੱਚ ਤੁਸੀਂ ਭਾਵੇਂ ਆਪ ਗੱਲ ਛੁਪਾਉਣਾ ਚਾਹੋ, ਲੇਕਿਨ ਬਾਹਰ ਦੇ ਲੋਕੀ ਦੱਸ ਦਿੰਦੇ ਨੇ। ਇੱਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਦੁੱਲਾ ਬਹੁਤ ਅੱਛਾ ਇੱਕ ਤੀਰ ਅੰਦਾਜ਼ ਸੀ ਤੇ ਨਿਸ਼ਾਨਾ ਬਹੁਤ ਅੱਛਾ ਲਾਉਂਦਾ ਸੀ। ਗਲੇਲ ਦਾ ਵੀ ਨਿਸ਼ਾਨਾ ਦਾ ਬਹੁਤ ਅੱਛਾ ਸੀ। ਇੱਕ ਦਿਨ ਖੇਡਦੇ ਹੋਇਆ ਉਹਨੇ ਇੱਕ ਬੀਬੀ ਜਿਹੜੀ ਕਿ ਮਟਕੇ ਦੇ ਵਿੱਚ ਪਾਣੀ ਲੈ ਕੇ ਜਾ ਰਹੀ ਸੀ, ਉਹਦੇ ਮਟਕੇ ਨੂੰ ਨਿਸ਼ਾਨਾ ਲਾਇਆ ਤੇ ਮਟਕਾ ਤੋੜ ਦਿੱਤਾ। ਉਸ ਬੀਬੀ ਨੇ ਉਹਨੂੰ ਮਿਹਣਾ ਮਾਰਿਆ ਕਿ ਤੂੰ ਐਡਾ ਜੀ ਸ਼ੀਰ ਜਵਾਨ ਤੇ ਬਹਾਦਰ ਹੈ ਤੇ ਆਪਣੇ ਪਿਓ ਦਾ ਬਦਲਾ ਕਿਉਂ ਨਹੀਂ ਲੈਂਦਾ ਹੈ। ਇਹ ਗੱਲ ਦੁੱਲੇ ਦੇ ਦਿਲ ਦੇ ਵਿੱਚ ਘਰ ਕਰ ਗਈ। ਦੁੱਲਾ ਆਪਣੀ ਮਾਂ ਕੋਲ ਆਇਆ ਤੇ ਉਹਨੇ ਆਪਣੀ ਮਾਂ ਕੋਲ ਪੁੱਛਿਆ ਕਿ ਮਾਂ ਮੈਨੂੰ ਸਾਰੀ ਹਕੀਕਤ ਦੱਸ। ਫਿਰ ਦੁੱਲੇ ਦੀ ਮਾਂ ਨੇ ਸਾਰੀ ਕਹਾਣੀ ਦੁੱਲੇ ਦੇ ਅੱਗੇ ਰੱਖੀ ਤੇ ਉਹਨੂੰ ਦੱਸਿਆ ਕਿ ਕਿਵੇਂ ਤੇਰੇ ਬਾਪ ਤੇਰੇ ਦਾਦੇ ਨੂੰ ਅਕਬਰ ਬਾਦਸ਼ਾਹ ਨੇ ਫਾਂਸੀ ਦੇਣ ਤੋਂ ਬਾਅਦ ਉਹਨਾਂ ਦੇ ਜਿਸਮਾਂ ਦੇ ਵਿੱਚ ਬੂਸਾ ਭਰਵਾ ਕੇ ਤੇ ਪਿੰਡ ਵਾਪਸ ਭੇਜਿਆ ਸੀ। ਇਹ ਗੱਲ ਸੁਣ ਕੇ ਦੁੱਲੇ ਦਾ ਖੂਨ ਖੋਲ ਗਿਆ। ਨਾਜ਼ ਤੇ ਨਖਰੇ ਨਾਲ ਪਲਿਆ ਹੋਇਆ ਉਹ ਸ਼ਹੀਦ ਜਵਾਨ ਦੁਸ਼ਮਣੀ ਦੀ ਅੱਗ ਦੇ ਵਿੱਚ ਬਦਲਣ ਲੱਗ ਪਿਆ। ਇਹੀ ਵਾਕਿਆ ਤੋਂ ਕੁਝ ਅਰਸੇ ਬਾਅਦ ਦੁੱਲੇ ਨੂੰ ਪਤਾ ਲੱਗਾ ਇਹਦਾ ਸਰਗੋਦਾ ਰੋਡ ਮੌਜੂਦਾ ਟਾਈਮ ਦੇ ਵਿੱਚ ਜੀਟੀ ਰੋਡ ਯੂਜ਼ ਹੁੰਦਾ ਹੈ। ਇਹੀ ਇੱਕ ਰਸਤਾ ਹੈ ਜਿੱਥੋਂ ਕਿ ਈਰਾਨ, ਅਫਗਾਨਿਸਤਾਨ ਤੇ ਦੂਸਰੇ ਇਲਾਕਿਆਂ ਦੇ ਵਿੱਚੋਂ ਮੁਗਲ ਬਾਦਸ਼ਾਹਾਂ ਵਾਸਤੇ ਸਮਾਨ ਵੀ ਜਾਂਦਾ ਹੈ ਤੇ ਉਹਨਾਂ ਵਾਸਤੇ ਦੂਸਰੇ ਮੁਲਕਾਂ ਦੇ ਤੋਹਫੇ ਤਹਾਇਫ ਵੀ ਇਸੇ ਰਸਤੇ ਜਾਂਦੇ ਨੇ। ਦੁੱਲੇ ਭੱਟੀ ਨੇ ਅਕਬਰ ਬਾਦਸ਼ਾਹ ਨਾਲ ਦੁਸ਼ਮਣੀ ਲੈਣ ਦਾ ਫੈਸਲਾ ਕੀਤਾ। ਮੈਂ ਜੇ ਤੁਹਾਨੂੰ ਹਕੀਕਤ ਦੱਸਾਂ ਤੇ ਅਕਬਰ ਬਾਦਸ਼ਾਹ ਦਾ ਮਤਲਬ ਇਹ ਵੇ ਕਿ ਇਸ ਦੁਨੀਆ ਤੇ ਸਿਰਫ ਦੋ ਅਜ਼ੀਮ ਹੋਏ ਨੇ। ਅਜ਼ੀਮ ਸਿਕੰਦਰ, ਜਿਹਨੂੰ ਦਾ ਗ੍ਰੇਟ ਆਫ ਸਿਕੰਦਰ ਕਹਿੰਦੇ ਨੇ, ਯਾਨੀ ਕਿ ਬਹੁਤ ਵੱਡੀ ਇੱਕ ਸਲਤਨਤ ਦਾ ਮਾਲਕ ਸੀ, ਤੇ ਦੂਸਰਾ ਅਜ਼ੀਮ ਅਕਬਰ। ਅਕਬਰ ਵੀ ਉਸ ਜ਼ਮਾਨੇ ਦੀ ਇੱਕ ਸੁਪਰ ਪਾਵਰ ਸੀ ਤੇ ਇਹ ਇੱਕ ਛੋਟੇ ਜਿਹੇ ਜ਼ਿਮੀਂਦਾਰ ਦਾ ਪੁੱਤਰ ਜਿਹਦੇ ਨਾ ਸਿਰ ਤੇ ਪਿਓ ਸੀ ਨਾ ਦਾਦਾ ਸੀ। ਜਦੋਂ ਉਹਨੇ ਅਕਬਰ ਕੋਲ ਬਦਲਾ ਲੈਣ ਦਾ ਸੋਚਿਆ ਤੇ ਤੁਸੀਂ ਇਹ ਸੋਚ ਸਕਦੇ ਹੋ ਕਿ ਉਹਨੇ ਉਸ ਵਕਤ ਦੀ ਇੱਕ ਬਹੁਤ ਵੱਡੀ ਤਾਕਤ ਨੂੰ ਲਲਕਾਰਿਆ ਸੀ। ਕੁਝ ਅਰਸੇ ਬਾਅਦ
ਜਦੋਂ ਉਹ ਕਾਫਲਾ ਉੱਥੋਂ ਗੁਜ਼ਰਨ ਲੱਗਾ ਤੇ ਦੁੱਲੇ ਭੱਟੀ ਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਉਸ ਕਾਫਲੇ ਨੂੰ ਢਕਿਆ। ਉਹਦੇ ਵਿੱਚ ਬਹੁਤ ਸਾਰੇ ਤੋਹਫੇ ਤਹਾਇਫ ਸਨ ਜਿਹੜੇ ਕਿ ਈਰਾਨ ਤੋਂ ਦਿੱਲੀ ਜਾ ਰਹੇ ਸਨ ਅਕਬਰ ਬਾਦਸ਼ਾਹ ਵਾਸਤੇ। ਤੇ ਉਸ ਕਾਫਲੇ ਦਾ ਸਰਬਰਾਹ ਬੱਗਾ ਮਲਕੀਰਾ ਦੇ ਸਿਰ ਨੂੰ ਕਲਮ ਕਰਕੇ ਇੱਕ ਟਰੇ ਦੇ ਵਿੱਚ ਰੱਖ ਕੇ ਉੱਤੇ ਕੱਪੜਾ ਪਾ ਕੇ ਤੇ ਅਕਬਰ ਬਾਦਸ਼ਾਹ ਵਾਸਤੇ ਰਵਾਨਾ ਕੀਤਾ ਤੇ ਨਾਲ ਇਹ ਸੁਨੇਹਾ ਭੇਜਿਆ ਕਿ ਅਕਬਰ ਬਾਦਸ਼ਾਹ ਨੂੰ ਦੱਸਿਆ ਜੇ ਕਿ ਸਾਂਦਲ ਭੱਟੀ ਦਾ ਪੋਤਰਾ ਜਵਾਨ ਹੋ ਗਿਆ ਤੇ ਉਹ ਹੁਣ ਬਦਲਾ ਲੈਣ ਜ਼ਰੂਰ ਆਏਗਾ। ਅਕਬਰ ਬਾਦਸ਼ਾਹ ਨੂੰ ਜਦੋਂ ਉਹਦੇ ਖਾਸ ਦੋਸਤ ਬੱਗਾ ਮਲਕੀਰਾ ਦਾ ਕਟਿਆ ਹੋਇਆ ਸਿਰ ਮਿਲਿਆ ਤੇ ਉਹ ਗੁੱਸੇ ਨਾਲ ਪਾਗਲ ਹੋ ਗਿਆ। ਉਹਨੇ ਉਸੇ ਵਕਤ ਹੀ ਨਿਜ਼ਾਮੁਦੀਨ ਦੀ ਕਿਆਦਤ ਦੇ ਵਿੱਚ ਇੱਕ ਵੱਡੀ ਫੌਜ ਪਿੰਡੀ ਭੱਟੀਆਂ ਵੱਲ ਰਵਾਨਾ ਕੀਤੀ ਤਾਂ ਕਿ ਦੁੱਲਾ ਭੱਟੀ ਦਾ ਖਾਤਮਾ ਕੀਤਾ ਜਾਏ। ਜਦੋਂ ਨਿਜ਼ਾਮੁਦੀਨ ਦੀ ਇਹ ਕਿਆਦਤ ਵਿੱਚ ਇਹ ਫੌਜ ਪਿੰਡੀ ਭੱਟੀਆਂ ਪਹੁੰਚੀ ਉਦੋਂ ਦੁੱਲਾ ਭੱਟੀ ਉੱਥੇ ਮੌਜੂਦ ਨਹੀਂ ਸੀ। ਉਹਦੇ ਕੁਝ ਸਾਥੀ ਉੱਥੇ ਜ਼ਰੂਰ ਮੌਜੂਦ ਸਨ ਲੇਕਿਨ ਦੁੱਲਾ ਭੱਟੀ ਨਾਨਕੇ ਗਿਆ ਸੀ। ਦੁੱਲੇ ਭੱਟੀ ਦੇ ਉਹਨਾਂ ਸਾਥੀਆਂ ਨੇ ਫੌਜ ਦੀ ਬਹੁਤ ਹੱਦ ਤੱਕ ਮਜ਼ਾਮਤ ਕੀਤੀ ਲੇਕਿਨ ਏਡੀ ਵੱਡੀ ਫੌਜ ਦੇ ਅੱਗੇ ਕੋਈ ਟਿਕ ਨਹੀਂ ਪਾਇਆ। ਆਖਰਕਾਰ ਇਹ ਫੌਜ ਪਿੰਡੀ ਭੱਟੀਆਂ ਉੱਤੇ ਕਾਬਜ਼ ਹੋ ਗਈ। ਇਸ ਹਮਲੇ ਦੇ ਦੌਰਾਨ ਦੁੱਲੇ ਭੱਟੀ ਦੀ ਭੈਣ ਬਖਤੂ ਨਿਸਾ ਮਾਰੀ ਗਈ ਔਰ ਦੁੱਲੇ ਭੱਟੀ ਦੀ ਮਾਂ ਨੂੰ ਔਰ ਨਾਲ ਦੋ ਬੀਬੀਆਂ ਫੁੱਲਾਂ ਤੇ ਨੂਰਾਂ ਨੂੰ ਕੈਦ ਕਰ ਲਿਆ ਗਿਆ। ਦੁੱਲੇ ਭੱਟੀ ਦੀ ਮਾਂ ਨੇ ਰੋ ਰੋ ਕੇ ਵੈਨ ਕੀਤਾ ਕਿ ਦੁੱਲਿਆ ਆਪ ਤੇ ਤੂੰ ਨਾਨਕੇ ਟੁਰ ਗਿਆ ਲੇਕਿਨ ਇਹ ਮੁਗਲ ਤੇਰੀ ਪਿੰਡੀ ਨੂੰ ਲੁੱਟ ਕੇ ਲੈ ਗਏ ਨੇ। ਹੁਣ ਤੂੰ ਕਿਸ ਮੂੰਹ ਨਾਲ ਇਹਨਾਂ ਮਜਲਿਸਾਂ ਵਿੱਚ ਬਵੇਂਗਾ? ਕਿਵੇਂ ਤੂੰ ਲੋਕਾਂ ਦਾ ਸਾਹਮਣਾ ਕਰੇਂਗਾ? ਲੋਕਾਂ ਦੀਆਂ ਇੱਜ਼ਤਾਂ ਦਾ ਰਖਵਾਲਾ, ਲੋਕਾਂ ਦੀਆਂ ਇੱਜ਼ਤਾਂ ਦਾ ਸਾਂਝਾ ਆਪਣੇ ਘਰ ਦੀ ਇੱਜ਼ਤ ਨਾ ਬਚਾ ਸਕਿਆ। ਨਿਜ਼ਾਮੁਦੀਨ ਦੀ ਕਿਆਦਤ ਦੇ ਵਿੱਚ ਜਦੋਂ ਇਹ ਲਸ਼ਕਰ ਪਿੰਡੀ ਭੱਟੀਆਂ ਨੂੰ ਲੁੱਟ ਕੇ ਵਾਪਸ ਤੁਰ ਪਿਆ ਸੀ ਉਦੋਂ ਤੱਕ ਇਹ ਖਬਰ ਗੁਜਰਾਤ ਦੇ ਵਿੱਚ ਮੌਜੂਦ ਦੁੱਲੇ ਭੱਟੀ ਤੱਕ ਪਹੁੰਚ ਚੁੱਕੀ ਸੀ। ਦੁੱਲੇ ਭੱਟੀ ਨੇ ਰਾਹ ਵਿੱਚ ਹੀ ਇਸ ਲਸ਼ਕਰ ਨੂੰ ਰੋਕਿਆ ਔਰ ਉੱਥੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ। 4000 ਦਾ ਇਹ ਲਸ਼ਕਰ ਦੁੱਲੇ ਭੱਟੀ ਦੇ ਸਾਹਮਣੇ ਟਿਕ ਨਹੀਂ ਪਾਇਆ। ਦੁੱਲੇ ਭੱਟੀ ਨੇ ਇਸ ਕਦਰ ਭਰਪੂਰ ਹਮਲਾ ਕੀਤਾ ਕਿ ਨਿਜ਼ਾਮੁਦੀਨ ਦਾ ਸਾਰਾ ਲਸ਼ਕਰ ਦਰਹਮ ਬਰਹਮ ਹੋ ਗਿਆ ਔਰ ਉਹਨੂੰ ਆਪਣੀ ਜਾਨ ਦੁੱਲੇ ਭੱਟੀ ਦੀ ਮਾਂ ਦੇ ਪੈਰਾਂ ਦੇ ਵਿੱਚ ਡਿੱਗ ਕੇ ਬਚਾਣੀ ਪਈ। 4000 ਦੇ ਇਸ ਵੱਡੇ ਲਸ਼ਕਰ ਨੂੰ ਸ਼ਿਕਸਤ ਦੇਣਾ ਕੋਈ ਆਮ ਗੱਲ ਨਹੀਂ ਸੀ। ਮੈਂ ਅਨਖੀ ਪੁੱਤ ਪੰਜਾਬ ਦਾ, ਮੈਨੂੰ ਗੋਡਿਆਂ ਤੱਕ ਚਨਾ, ਮੇਰੇ ਗਿੱਟੇ ਗਿੱਟੇ ਰਾਵੀਆਂ, ਮੇਰਾ ਸਤਲੁਜ ਜਪਦਾ ਨਾ। ਮੈਨੂੰ ਵੇਖ ਕੇ ਥਰ ਥਰ ਕੰਬਦੇ ਕਈ ਜਹਿਲਮ ਸਿੰਧ ਬਿਆਸ, ਮੈਨੂੰ ਸਾਰੀ ਦੁਨੀਆ ਜਾਣਦੀ ਮੇਰਾ ਦੁੱਲਾ ਭੱਟੀ ਨਾ, ਮੇਰਾ ਦੁੱਲਾ ਭੱਟੀ ਨਾ। ਦੁੱਲਾ ਭੱਟੀ ਪੰਜਾਬ ਦਾ ਉਹ ਸ਼ੇਰ ਜਵਾਨ ਸੀ ਜਿੰਦੀ ਵਜ੍ਹਾ ਤੋਂ ਅਕਬਰ ਬਾਦਸ਼ਾਹ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਲਾਹੌਰ ਮੁੰਤਕਿਲ ਕਰਨੀ ਪਈ। 15 ਸਾਲ ਰਾਜਧਾਨੀ ਦਿੱਲੀ ਤੋਂ ਲਾਹੌਰ ਰਹੀ ਹੈ ਤੇ 15 ਸਾਲ ਮੁਸਲਸਲ ਜੰਗਾਂ ਦੇ ਬਾਵਜੂਦ ਅਕਬਰ ਬਾਦਸ਼ਾਹ ਦੀ ਹਕੂਮਤ ਦੁੱਲੇ ਭੱਟੀ ਦਾ ਕੱਖ ਨਹੀਂ ਵਿਗਾੜ ਸਕੀ। ਸਾਰੇ ਹਰਬੇ ਇਸਤੇਮਾਲ ਕਰਨ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਦੁੱਲੇ ਭੱਟੀ ਨੂੰ ਫਸਾਉਣ ਵਾਸਤੇ ਮੁਜ਼ਾਕਰਾਤ ਵਾਸਤੇ ਬੁਲਾਇਆ। ਉਹਨੂੰ ਆਖਿਆ ਕਿ ਸਿਰਫ ਮੁਜ਼ਾਕਰਾਤ ਕੀਤੇ ਜਾਣਗੇ। ਇੱਥੇ ਮੈਂ ਇੱਕ ਹੋਰ ਗੱਲ ਵੀ ਦੱਸਦਾ ਚੱਲਾਂ ਕਿ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸਜਦਾ ਤਾਜ਼ੀਮੀ ਰਾਜ ਸੀ। ਇਹਦਾ ਮਤਲਬ ਇਹ ਵੇ ਕਿ ਜਿਹੜੇ ਬੰਦੇ ਦਰਬਾਰ ਦੇ ਵਿੱਚ ਆਣਾ ਹੈ ਉਹਨੇ ਆਪਣਾ ਸਰ ਝੁਕਾ ਕੇ ਬਾਦਸ਼ਾਹ ਨੂੰ ਤਜ਼ੀਮਨ ਸਜਦਾ ਕਰਨਾ। ਦੂਸਰੀ ਗੱਲ ਜਿਹੜੀ ਕਿ ਭੱਟੀਆਂ ਤੇ ਬਾਦਸ਼ਾਹ ਅਕਬਰ ਦੇ ਵਿੱਚ ਲੜਾਈ ਦੀ ਵੱਡੀ ਵਜ੍ਹਾ ਸੀ ਉਹ ਇਹ ਸੀ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਉਦੋਂ ਬਾਦਸ਼ਾਹ ਅਕਬਰ ਦੀਨ ਇਲਾਹੀ ਦੇ ਨਾਂ ਤੋਂ ਆਪਣਾ ਇੱਕ ਨਵਾਂ ਦੀਨ ਮੁਤਾਰਫ ਕਰਾਉਣਾ ਚਾਹ ਰਿਹਾ ਸੀ ਤੇ ਪੰਜਾਬ ਦੇ ਇਹ ਸ਼ੇਰ ਜਵਾਨ ਇਹਨਾਂ ਦੋਹਾਂ ਗੱਲਾਂ ਤੋਂ ਮੁਨਕਰ ਸਨ। ਦੁੱਲਾ ਭੱਟੀ ਦੀ ਜ਼ਿੰਦਗੀ ਦੇ ਬਾਰੇ ਉਹਦੇ ਬਾਕੀ ਵਾਕਿਆਤ ਯਾਨੀ ਕਿ ਉਹਨੂੰ ਕੈਦ ਕਿਸ ਤਰ੍ਹਾਂ ਕੀਤਾ ਗਿਆ, ਕੈਦ ਦੇ ਅੰਦਰ ਉਹਨੂੰ ਕਿਹੜੀਆਂ ਤਕਲੀਫਾਂ ਦਿੱਤੀਆਂ ਗਈਆਂ, ਉਹਨੂੰ ਫਾਂਸੀ ਕਿੱਥੇ ਦਿੱਤਾ ਗਿਆ, ਫਾਂਸੀ ਦਿੰਦੇ ਵਕਤ ਉਹਨੂੰ ਫਾਂਸੀ ਦੇਣ ਵਾਲੇ ਨੇ ਕੀ ਸਵਾਲ ਕੀਤਾ, ਉਸ ਤੋਂ ਬਾਅਦ ਉਸ ਦੀ ਲਾਸ਼ ਦੀ ਬੇਰੁਖੀ ਕਿਸ ਤਰ੍ਹਾਂ ਕੀਤੀ ਗਈ ਤੇ ਉਹਦਾ ਜਨਾਜ਼ਾ ਕਿਹਨੇ ਪੜਾਇਆ। ਇਹ ਸਾਰੇ ਵਾਕਿਆਤ ਅਸੀਂ ਇੱਕ ਵੀਡੀਓ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ ਹਾਂ। ਇਸ ਵਜ੍ਹਾ ਤੋਂ ਸਾਨੂੰ ਉਹਦੇ ਵਾਸਤੇ ਇੱਕ ਅਲੱਗਾ ਵੀਡੀਓ ਬਣਾਉਣੀ ਪਏਗੀ। ਲੇਕਿਨ ਇਸ ਵੀਡੀਓ ਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਦੁੱਲਾ ਭੱਟੀ ਦੀ ਕਬਰ ਐਸੇ ਮੌਜੂਦ ਕਿੱਥੇ ਹੈ। ਤੁਸੀਂ ਗੁਲਸ਼ਨ ਰਾਵੀ ਲਾਹੌਰ ਦੇ ਵਿੱਚ ਮਿਆਨੀ ਸਾਹਿਬ ਕਬਰਸਤਾਨ ਦੇ ਵਿੱਚ ਗੇਟ ਨੰਬਰ 3 ਤੋਂ ਇੰਟਰ ਹੋਣਾ ਹੈ ਤੇ ਸਿੱਧਾ ਮੇਨ ਰੋਡ ਤੇ ਆਉਣਾ। ਤਕਰੀਬਨ ਵਿਚਕਾਰ ਆ ਕੇ ਤੁਹਾਨੂੰ ਤੁਹਾਡੇ ਸੱਜੇ ਪਾਸੇ ਮਸਜਿਦ ਨੂਰ ਨਜ਼ਰ ਆਏਗੀ ਤੇ ਤੁਹਾਡੇ ਖੱਬੇ ਪਾਸੇ ਮੇਜਰ ਸ਼ਬੀਰ ਸ਼ਰੀਫ ਸ਼ਹੀਦ ਦਾ ਰੋਜ਼ਾ ਨਜ਼ਰ ਆਏਗਾ। ਪਹਿਲੇ ਤੇ ਇਸ ਬਹਾਦਰ
ਇਸ ਸ਼ੇਰ ਬਹਾਦਰ ਦੀ ਕਬਰ ਤੇ ਆਓ, ਫਾਤਿਹਾ ਖਾਨੀ ਕਰੋ। ਉਸ ਤੋਂ ਬਾਅਦ ਉਹਦੇ ਬਿਲਕੁਲ ਦੂਸਰੀ ਸਾਈਡ ਤੇ ਇੱਕ ਰਾਹਦਾਰੀ ਕਬਰਸਤਾਨ ਦੇ ਅੰਦਰ ਜਾਈਏ। ਉਹਦੇ ਅੰਦਰ ਜਾਂਦਿਆਂ ਤਕਰੀਬਨ 200 ਮੀਟਰ ਸਾਹਮਣੇ ਤੁਹਾਨੂੰ ਮੀਆਂ ਅਬਦੁੱਲਾ ਭੱਟੀ ਦੀ ਕਬਰ ਜਿਹੜੀ ਨਾ ਉਹ ਮਿਲਦੀ। ਇੱਥੋਂ ਦੇ ਜਿਹੜੇ ਗੌਰਤਨ ਨੇ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ। ਲੇਕਿਨ ਰਸਤਾ ਬਹੁਤ ਆਸਾਨ ਤੇ ਬਹੁਤ ਈਜ਼ੀ ਹੈ। ਸਾਨੂੰ ਕਾਫੀ ਦੁਸ਼ਵਾਰੀ ਪੇਸ਼ ਆਈ ਸੀ, ਲੇਕਿਨ ਅਗਰ ਤੁਸੀਂ ਸਾਡੇ ਦੱਸੇ ਰਸਤੇ ਤੇ ਪਹੁੰਚ ਜਾਓਗੇ ਤੇ ਤੁਹਾਨੂੰ ਅਲਹਮਦੁਲਿਲਾ ਕੋਈ ਮੁਸ਼ਕਿਲ ਪੇਸ਼ ਨਹੀਂ ਆਏਗੀ। ਉਸ ਤੋਂ ਬਾਅਦ ਟਾਈਮ ਜਿਵੇਂ ਹੀ ਅਸੀਂ ਮੀਆਂ ਅਬਦੁੱਲਾ ਭੱਟੀ ਦੇ ਕਬਰ ਤੇ ਪਹੁੰਚੇ ਹਾਂ ਤੇ ਸਾਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਸਾਡੇ ਤੋਂ ਪਹਿਲੇ ਵੀ ਤਾਜ਼ਾ ਫੁੱਲ ਪਏ ਹੋਏ ਸਨ। ਇਹਦਾ ਮਤਲਬ ਇਹ ਵੀ ਕਿ 300 ਸਾਲ ਗੁਜ਼ਰ ਜਾਣ ਦੇ ਬਾਵਜੂਦ ਅੱਜ ਵੀ ਲੋਕ ਇਸ ਸ਼ੇਰ ਬਹਾਦਰ ਨੂੰ ਯਾਦ ਕਰਦੇ ਨੇ, ਉਹਦੀ ਕਬਰ ਤੇ ਆਉਂਦੇ ਨੇ ਤੇ ਫਾਤਿਹਾ ਖਾਨੀ ਕਰਦੇ ਨੇ। ਵਾਰਿਸ ਸ਼ਾਹ ਉਹ ਸਦਾ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਅਤੇ ਨਜ਼ਰ ਵਸੀਅ ਅਜ਼ੀਜ਼ ਕਬਰਸਤਾਨ ਤੇ ਉਹਦੇ ਅੰਦਰ ਬਹੁਤ ਨਾਮਵਰ ਹਸਤੀਆਂ, ਲੇਕਿਨ ਮੈਂ ਜਿੱਥੋਂ ਤੱਕ ਅੰਦਾਜ਼ਾ ਲਾਇਆ ਕਿ ਇੰਨੇ ਅਮੀਰ ਲੋਕ ਜਿਹੜੇ ਇੱਥੇ ਮਦਫਨ ਨੇ ਤੇ ਲੇਕਿਨ ਕੋਈ ਉਹਨਾਂ ਉੱਤੇ ਫਾਤਿਹਾ ਖਾਨੀ ਕਰਵਾ ਨਹੀਂ ਹੈ। ਲੇਕਿਨ ਤੁਸੀਂ ਦੇਖ ਸਕਦੇ ਹੋ ਨਾ ਤੇ ਅਬਦੁੱਲਾ ਭੱਟੀ ਦਾ ਅੱਜ ਯੋਮੇ ਸ਼ਹਾਦਤ ਹੈ, ਨਾ ਹੀ ਯੋਮੇ ਵਿਲਾਦਤ ਹੈ। ਅਸੀਂ ਸਰਸਰੀ ਜਗ੍ਹਾ ਸੇ ਹੀ ਆਏ ਸੀ, ਠੀਕ ਹੈ, ਤੇ ਲੇਕਿਨ ਉੱਥੇ ਤਾਜ਼ਾ ਫੁੱਲ ਸਾਡੇ ਆਉਣ ਤੋਂ ਪਹਿਲੇ ਮੌਜੂਦ ਸਨ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਆਪਣੀ ਮੁਲਕ ਕੌਮ ਆਪਣੇ ਵਿਰਾਸਤ ਦੀ ਬਕਾ ਵਾਸਤੇ ਕੰਮ ਕੀਤਾ ਹੋਵੇ, ਜ਼ਿੰਦਾ ਦਿਲਾਂ ਦੇ ਲੋਕ ਨੂੰ ਯਾਦ ਕਰਦੇ ਨੇ। ਇੱਥੇ ਇੱਕ ਹੋਰ ਗੱਲ ਵੀ ਕਰਨਾ ਚਾਹਾਂ ਕਿ ਸਾਡੀ ਹਕੂਮਤ, ਖਾਸ ਤੌਰ ਤੇ ਪੰਜਾਬ ਹਕੂਮਤ ਨੂੰ ਇਹ ਚਾਹੀਦਾ ਹੈ ਕਿ ਪੰਜਾਬ ਦੇ ਉਹ ਹੀਰੋਜ਼ ਜਿਹੜੇ ਕਿ ਬੇਨਾਮ ਹੁੰਦੇ ਜਾ ਰਹੇ ਨੇ, ਸਾਡੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਭੁੱਲਦੀਆਂ ਜਾ ਰਹੀਆਂ ਨੇ, ਉਹਨਾਂ ਵਾਸਤੇ ਕੋਈ ਸਪੈਸ਼ਲ ਇਵੈਂਟਸ ਕਰਵਾਏ ਜਾਣ। ਉਹਨਾਂ ਦੀ ਯਾਦ ਦਹਾਨੀ ਵਾਸਤੇ, ਲੋਕਾਂ ਨੂੰ ਉਹਨਾਂ ਬਾਰੇ ਦੱਸਣ ਵਾਸਤੇ ਮਖਸੂਸ ਦਿਨ ਮਖਸੂਸ ਕੀਤੇ ਜਾਣ, ਜਿੱਥੇ ਕਿ ਉਹਨਾਂ ਬਾਰੇ ਮਖਸੂਸ ਤਿਉਹਾਰ ਕਰਾਏ ਜਾਣ। ਜਨੇ ਪੰਜਾਬਨ ਦੁੱਲਾ ਭੱਟੀ, ਭਰਦਾ ਨਾ ਗੈਰਾਂ ਦੀ ਛੱਟੀ, ਲਾ ਗੁਲਾਮੀ ਚਾਦਰ ਸੱਠੀ, ਤੋੜ ਦਿੱਤੀ ਅਕਬਰ ਦੀ ਹੱਟੀ। ਸਭ ਰਾਠਾਂ ਨੂੰ ਸੱਦੇ ਘੱਲ ਕੇ ਬੈਠਾ ਬੂਵੇ ਖੋਲ, ਪੜ੍ਹ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਬੋਲ। ਅਕਬਰ ਸਰਕਾਰ ਦਾ ਬਾਗੀ ਦੁੱਲਾ ਭੱਟੀ ਗਰੀਬਾਂ ਦਾ ਮਸੀਹਾ, ਲੇਕਿਨ ਜ਼ੁਲਮ ਦੇ ਖਿਲਾਫ ਐਲਾਨੇ ਜੰਗ ਕਰਨ ਵਾਲਾ ਉਸ ਦੌਰ ਦਾ ਵਾਹਦ ਸੀ। ਅੱਜ ਵੀ ਦੁੱਲਾ ਭੱਟੀ ਨੂੰ ਅੱਛੇ ਅਲਫਾਜ਼ ਵਿੱਚ ਯਾਦ ਕੀਤਾ ਜਾਂਦਾ ਹੈ, ਲੇਕਿਨ ਅਕਬਰ ਦੀ ਕੋਈ ਐਸੀ ਮਿਸਾਲ ਨਹੀਂ ਮਿਲਦੀ। ਇੱਥੋਂ ਮੈਨੂੰ ਟੀਪੂ ਸੁਲਤਾਨ ਦੀ ਇੱਕ ਗੱਲ ਬੜੀ ਯਾਦ ਆਉਂਦੀ ਹੈ ਕਿ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਗਿੱਦੜ ਦੀ 100 ਸਾਲਾ ਜ਼ਿੰਦਗੀ ਤੋਂ ਬਿਹਤਰ ਹੈ। ਪੰਜਾਬ ਦੇ ਇਸ ਪੁੱਤਰ ਦੀ ਕਬਰ ਮਿਆਮੀ ਸਾਹਿਬ ਦੇ ਵਿੱਚ ਮੌਜੂਦ ਹੈ, ਜਿੱਥੇ ਹਜ਼ਾਰਾਂ ਲੋਕ ਸਾਡੀ ਤਰ੍ਹਾਂ ਆਉਂਦੇ ਨੇ ਔਰ ਫਾਤਿਹਾ ਪੜ੍ਹਦੇ ਨੇ, ਲੇਕਿਨ ਅਕਬਰ ਨੂੰ ਨਾ ਕੋਈ ਯਾਦ ਕਰਦਾ ਹੈ ਔਰ ਨਾ ਉਹਨੂੰ ਕੋਈ ਯਾਦ ਕਰਨਾ ਚਾਹੁੰਦਾ ਹੈ। ਇੱਡੀ ਵੱਡੀ ਰਿਆਸਤ ਦਾ ਬਾਦਸ਼ਾਹ ਹੁੰਦਿਆਂ ਹੋਇਆਂ ਲੋਕ ਉਹਨੂੰ ਅੱਛੇ ਅਲਫਾਜ਼ ਵਿੱਚ ਯਾਦ ਨਹੀਂ ਕਰਦੇ, ਲੇਕਿਨ ਇੱਕ ਛੋਟਾ ਜਿਹਾ ਜ਼ਿਮੀਂਦਾਰ ਕਿਸਾਨ ਜਿਨ੍ਹਾਂ ਉਹਦੇ ਜ਼ੁਲਮਾਂ ਦੇ ਖਿਲਾਫ ਬਗਾਵਤ ਦਾ ਐਲਾਨ ਕੀਤਾ, ਅੱਜ ਵੀ ਸਾਡੇ ਦਿਲਾਂ ਵਿੱਚ ਉਸ ਤਰ੍ਹਾਂ ਹੀ ਤਾਜ਼ਾ ਹੈ। ਉਮੀਦ ਕਰਨੇ ਆ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਏਗੀ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਆਪਣੇ ਪਿਆਰਿਆਂ ਦਾ ਖਿਆਲ ਰੱਖਿਓ। ਉਦੋਂ ਤੱਕ ਲਈ ਰੱਬ ਰੱਖਾ। ਅੱਲਾ ਹਾਫਿਜ਼।